ਨਿੱਕੀ ਜੀ ਗੱਲ ਹੋਵੇ ਨਾ ਤੇ ਬੰਦੇ ਆਂਦੇ ਨੇ ਜੇ ਏਡਾ ਤੂੰ ਸੱਚਾ ਨਾ ਤੇ ਚੱਲ ਮਸੀਤੇ ਇਹਨੂੰ ਬਈ ਮਸੀਤੇ ਲੈ ਜਾਓ ਜਾਂ ਰੱਖੋ ਇਹਦੇ ਸਿਰ ਤੇ ਕਰਾਨ। ਇਹ ਚੀਜ਼ਾਂ ਸਾਡੇ ਵਾਸਤੇ ਅਹਿਮ ਹੁੰਦੀਆਂ ਨੇ ਨਾ ਕਿ ਇਹਨੂੰ ਮਸੀਤੇ ਲੈ ਜਾਓ ਬਾਈ, ਇਹ ਉੱਥੇ ਆਪਣਾ ਨਿਆਂ ਦੇ, ਗਵਾਹੀ ਦੇ, ਜਾਂ ਇਹਨੂੰ ਬਈ ਸਿਰ ਤੇ ਕਰਾਨ ਰੱਖੋ ਝੁਕ ਕਸਮ। ਮੈਂ ਮਸੀਤੇ ਹੀ ਖਲੋਤਾ ਤੇ ਕੁਰਾਨ ਦੀ ਕਸਮ ਖਾ ਕੇ ਤੇ ਮੈਂ ਇਹ ਗੱਲ ਆ ਨਾ, ਆ ਜੋ ਕੁਝ ਬਣਿਆ ਨਾ, ਆ ਜੋ ਕੁਝ ਵੀ ਬਣਿਆ ਇਹ ਤੁਸਾਂ ਬਣਵਾਇਆ, ਇਹ ਤੁਸਾਂ ਸਾਥੀਆਂ ਨੇ ਹੀ ਬਣਵਾਇਆ। ਔਰ ਮੈਂ ਜਿੰਨੇ ਜੋਗਾ ਹੈ ਸਾਂ, ਜਿੰਨੇ ਜੋਗਾ ਹੈ ਵਾਂ, ਮੈਂ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਲੱਗਾ ਵਾਂ। ਲੇਕਿਨ ਇਹ ਜੋ ਕੁਝ ਵੀ ਬਣਿਆ ਨਾ, ਜੋ ਤੁਸੀਂ ਵਹਿੰਦੇ ਹੋ ਪਏ, ਇੱਧਰ ਵੇਖੋ ਅੱਜ ਇਹ ਮਿਸਤਰੀ ਲੱਗੇ ਨੇ ਭਾਜੀ ਹਰੀ ਮਾਸ਼ਾਅੱਲਾ, ਅੱਡੇ ਲੀਕਦੇ ਨੇ ਪਏ। ਇਧਰੋਂ ਸੀੜੀ ਚੜੇਗੀ ਜਿਹੜੀ ਉੱਤੇ ਛੱਤ ਵਾਸਤੇ, ਛੱਤ ਉੱਤੇ ਵੀ ਤੇ ਜਾਣਾ ਹੈ ਨਾ, ਉੱਤੇ ਮੇਰਾ ਮਤਲਬ ਹੈ ਟੈਂਕੀ ਸ਼ੈਂਕੀ ਰੱਖਣੀ ਹੈ, ਉੱਤੇ 100 ਨਿਜ਼ਾਮ ਹੁੰਦੇ ਨੇ ਤੇ ਉਹ ਲੱਕੜ ਦੀ ਪੌੜੀ ਹੈ ਜਿਹੜੀ ਲੱਗੀ, ਇਹਦੇ ਨਾਲ ਤੇ ਨਹੀਂ ਨਾ ਉੱਤੇ ਚੜਨਾ। ਆਖਰ ਉਹ ਪੌੜੀ ਬਣਨੀ ਹੈ ਤੇ ਉੱਤੇ ਚੜਨਾ ਵੇ ਛੱਤ ਦੇ ਉੱਤੇ। ਉਹ ਸਪੀਕਰ ਲਾਏ ਹੁੰਦੇ ਨੇ, ਟੈਂਕੀ ਪਾਣੀ ਵਾਲੀ ਰੱਖੀ ਜਾਣੀ ਹੈ। ਅਜਨਾ ਇੱਥੇ ਵਜ਼ੂਆਂ ਟੂਟੀਆਂ ਲੱਗਣੀਆਂ ਨਾ ਵਜ਼ੂ ਵਾਲੀਆਂ ਹੈ, ਇੱਥੇ ਗੁਸਲਖਾਨੇ बनने ने, ਵਾਸ਼ਰੂਮ बनने ਨੇ ਨਮਾਜ਼ੀਆਂ ਵਾਸਤੇ ਇੱਥੇ ਸਾਰਾ, ਤੇ ਫਿਰ ਉੱਤੇ ਪਾਣੀ ਦਾ ਇੰਤਜ਼ਾਮ ਤੇ ਕਰਨਾ ਨਾ ਛੱਤ ਉੱਤੇ ਜਾਣ ਵਾਸਤੇ। ਇਸੇ ਤਰ੍ਹਾਂ ਇੱਧਰ ਆਓ ਨਾ ਥੋੜਾ ਜਿਹਾ ਤੇ ਇਹ ਮੈਂ ਤੁਹਾਨੂੰ ਥੋੜਾ ਵਿਖਾਵਾਂ। ਸਭ ਤੋਂ ਪਹਿਲਾਂ ਤੇ ਤੁਸੀਂ ਉਹ ਮੇਰੀ ਪਿਛਲੀ ਵੀਡੀਓ ਇਹ ਵੇਖੋ। ਹੁਣ ਇਹ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਪਿਆ, ਇਹ ਛੋਟਾ ਛੋਟਾ ਕੰਮ ਬੇਬਾ ਕੰਮ ਹੈ, ਇਹ ਕੋਈ ਥੋੜਾ ਕੰਮ ਤੇ ਨਹੀਂ ਨਾ ਹੁੰਦਾ। ਕੰਮ ਸ਼ੁਰੂ ਕਰ ਲੈਣਾ ਮੇਰਾ ਮਤਲਬ ਆਸਾਨ ਹੁੰਦਾ, ਲੇਕਿਨ ਅੱਛਾ ਇਹ ਜਿਹੜੀ ਤੁਸੀਂ ਵੀਡੀਓ ਵੇਖੀ ਏ, ਇਹ ਕੰਮ ਕਿੱਥੇ ਕੰਧਾਂ ਨੇ ਤੇ ਕਿੱਥੇ ਆ ਪਿਲਰ ਸਨ। ਇਹ ਵੇਖੋ ਨਾ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਨੇ ਪੇ ਵੀਡੀਓ ਦੇ ਵਿੱਚ ਕਿ ਇਹ ਪਿਲਰ ਕਿੱਥੇ ਸਨ ਤੇ ਅੱਜ ਆ ਪਿਲਰ ਮਾਸ਼ਾਅੱਲਾ ਬਣੇ ਨੇ। ਔਰ ਇਹ ਮਰਾਬ ਵਾਲੀ ਜਗ੍ਹਾ ਜਿਹੜੀ ਆ ਵੀਡੀਓ ਮੈਂ ਬਹਿ ਕੇ ਬਣਾਈ ਸੀ, ਇਹ ਤੁਸੀਂ ਵੇਖੀ ਕਿ ਉਹ ਕਿੱਡੀ ਕੁ ਸਾਰੀਆਂ ਕੰਧਾਂ ਸਨ ਤੇ ਹੁਣ ਇਹ ਕੰਧਾਂ ਵੇਖੋ ਸਾਰੀਆਂ ਬਿਲਕੁਲ ਇਹ ਛੱਤ ਤੱਕ ਮੁਕੰਮਲ ਹੋ ਗਈਆਂ ਨੇ। ਇਹ ਜਿਹੜੀਆਂ ਸਾਰੀਆਂ ਕੰਧਾਂ ਮੁਕੰਮਲ ਹੋਈਆਂ ਨੇ, ਇਹ ਕਿੰਨੇ ਕਰਾਈਆਂ ਨੇ? ਕਰਾਈਆਂ ਅੱਲਾਹ ਪਾਕ ਨੇ ਲੇਕਿਨ ਕਰਾਈਆਂ ਤੁਹਾਡੇ ਜੀਆਂ ਦੇ ਥਰੂ ਨੇ। ਤੁਸਾਂ ਸਾਰਿਆਂ ਤਾਵਨ ਕੀਤਾ, ਪਾਕਿਸਤਾਨੋਂ ਵੀ ਔਰ ਬਾਹਰ ਰਹਿਣ ਵਾਲੇ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ, ਤੁਸਾਂ ਤਾਵਨ ਕੀਤਾ। ਮੈਨੂੰ ਅੱਲਾਹ ਪਾਕ ਦੀ ਜ਼ਾਤ ਨੇ ਵਸੀਲਾ ਬਣਾਇਆ, ਮੇਰੇ ਪੇਜ ਮੇਰਾ ਚੈਨਲ ਇੱਕ ਵਸੀਲਾ ਬਣਿਆ, ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਇੱਕ ਰੈਫਰੈਂਸ ਬਣਿਆ। ਔਰ ਮੈਂ ਉਹ ਗੱਲ ਤੁਹਾਡੇ ਤੱਕ ਪਹੁੰਚਾਈ ਕਿ ਅੱਲਾ ਦੇ ਘਰ ਦਾ ਕੰਮ ਹੈ, ਮੈਂ ਆਪਣੇ ਵੱਲੋਂ ਲੱਗਾ ਤੇ ਇਹ ਤੁਹਾਡੇ ਸਾਥੀਆਂ ਦੇ ਤਾਵਨ ਦੇ ਨਾਲ ਇਹਦਾ ਲੈਂਟਰ ਪੈਣਾ। ਔਰ ਤੁਸੀਂ ਸਾਥੀਆਂ ਸਾਰਿਆਂ ਮਿਲ ਕੇ ਵੇਖਣ ਵਾਲਿਆਂ ਸੁਣਨ ਵਾਲਿਆਂ ਨੇ ਇਤਮਾਦ ਕਰਕੇ ਇਤਬਾਰ ਕਰਕੇ ਇੱਥੇ ਦਾ ਵਿਜ਼ਿਟ ਕੀਤਾ। ਔਰ ਇੱਥੇ ਸਾਨੂੰ ਇੱਟਾਂ ਚਾਹੀਦੀਆਂ ਸਨ, ਰੇਤ ਚਾਹੀਦੀ ਸੀ, ਸੀਮੈਂਟ ਚਾਹੀਦਾ ਸੀ, ਉਹ ਤੁਹਾਂ ਸਾਥੀਆਂ ਲਿਆ ਕੇ ਦਿੱਤਾ, ਤਾਵਨ ਕੀਤਾ। ਕੋਈ ਮੇਰਾ ਮਤਲਬ ਹੈ ਇੱਥੇ ਆਪਣਾ ਆਪਣਾ ਹਿੱਸਾ ਪਾਇਆ ਤੇ ਅਲਹਮਦੁਲਿਲਾ ਸੁਮਾ ਅਲਹਮਦੁਲਿਲਾ। ਵੇਖ ਲਓ ਤੁਸੀਂ, ਇਹ ਆਪਣੀ ਅੱਖੀਂ ਤੁਸੀਂ ਵੇਖ ਰਹੇ ਹੋ ਮਾਸ਼ਾਅੱਲਾ, ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਬਿਲਕੁਲ ਮੁਕੰਮਲ ਹੋ ਗਿਆ। ਉਧਰ ਮਿਹਰਾਬ ਵਾਲਾ ਥੋੜਾ ਜਿਹਾ ਕੰਮ, ਮਿਹਰਾਬ ਦੇ ਉੱਤੇ ਨਾ ਉਹ ਇੱਕ ਛੱਤ ਨਿੱਕਾ ਜਿਹਾ ਪਾਣ ਵਾਲਾ, ਬਸ ਉਹ ਛੱਤ ਪਾ ਕੇ ਉਹ ਗੈਲਰੀ ਜੀ ਬਣਾ ਛੜਾਂਗੇ ਇੱਥੇ ਕਿ ਉਹਦੇ ਅੰਦਰ ਉਹ ਰੇਲਾਂ ਛੇਲਾਂ ਸਪੀਕਰ ਦਾ ਨਿਜ਼ਾਮ ਜਾਂ ਜੋ ਕੁਝ ਵੀ ਅੰਦਰ ਨਿੱਕਾ ਮੋਟਾ ਸਮਾਨ ਰੱਖਣਾ ਹੋਇਆ। ਤੇ ਬਾਕੀ ਲੈਂਟਰ ਤੇ ਕੰਮ ਅੱਪੜ ਗਿਆ। ਹੁਣ ਤੁਹਾਡੇ ਸਾਥੀਆਂ ਅੱਗੇ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਹ ਜਿਹੜੀਆਂ ਦੀਵਾਰਾਂ ਮੁਕੰਮਲ ਹੋ ਗਈਆਂ ਨੇ ਸਾਰੀਆਂ, ਲੈਂਟਰ ਤੱਕ ਚਨਾਈਆਂ ਪੂਰੀਆਂ ਹੋ ਗਈਆਂ ਨੇ, ਤੁਹਾਡੇ ਸਾਥੀਆਂ ਦੇ ਤਾਵਨ ਦੇ ਨਾਲ ਹੋਈਆਂ ਨੇ। ਹੁਣ ਲੈਂਟਰ ਪਾਉਣ ਦੀ ਵਾਰੀ ਆ ਗਈ। ਹੁਣ ਬਜਰੀ ਵੀ ਚਾਹੀਦੀ ਹੈ, ਹੁਣ ਸਰੀਆ ਵੀ ਚਾਹੀਦਾ, ਹੁਣ ਰੇਤ ਵੀ ਚਾਹੀਦੀ ਹੈ, ਹੁਣ ਸੀਮੈਂਟ ਵੀ ਚਾਹੀਦਾ। ਯਾਨੀ ਹੁਣ ਸਾਰਾ ਮਟੀਰੀਅਲ ਲੈਂਟਰ ਵਾਸਤੇ ਸਾਨੂੰ ਮਸਜਿਦ ਦੇ ਲੈਂਟਰ ਵਾਸਤੇ ਚਾਹੀਦਾ। ਆਪਣਾ ਆਪਣਾ ਜਿੰਨਾ ਵੀ ਤੁਸੀਂ ਤਾਵਨ ਕਰ ਸਕਦੇ ਹੋ, ਮੇਰੇ ਨਾਲ ਰਾਬਤਾ ਕਰਕੇ ਤੁਸੀਂ ਇੱਥੇ ਪਹੁੰਚੋ। ਮੌਕੇ ਤੇ ਆ ਕੇ ਸਾਨੂੰ ਬਜਰੀ, ਸੀਮੈਂਟ, ਰੇਤ ਤੇ ਸਰੀਆ ਆਪਣੇ ਹੱਥੀਂ ਆ ਕੇ ਇੱਥੇ ਤੁਸੀਂ ਦਵੋ ਤਾਂ ਕਿ ਇਹ ਮਸਜਿਦ ਦਾ ਛੱਤ ਪਵੇ, ਅੱਲਾ ਦੇ ਘਰ ਦਾ ਇਹ ਛੱਤ, ਇਹ ਕੰਮ ਮੁਕੰਮਲ ਹੋਵੇ। ਅੱਲਾ ਦੀ ਜ਼ਾਤ ਤੁਹਾਡੇ ਘਰਾਂ ਦੇ ਵਿੱਚ ਬਰਕਤਾਂ ਦੇ, ਅੱਲਾ ਪਾਕ ਦੀ ਜ਼ਾਤ ਤੁਹਾਡੇ ਘਰਾਂ ਦੇ ਵਿੱਚ ਸਕੂਨ ਦੇ। ਜਿਹੜੇ ਬੇਔਲਾਦ ਨੇ ਅੱਲਾ ਔਲਾਦ ਦੇ, ਜਿਹੜੇ ਕਿਸੇ ਪਾਸਿਓਂ ਵੀ ਦੁਖੀ ਨੇ, ਬਿਮਾਰ ਨੇ, ਅੱਲਾ ਸ਼ਿਫਾ ਦੇ। ਅੱਲਾ ਪਾਕ ਦੀ ਜ਼ਾਤ ਓਵਰਸੀਜ਼ ਪਾਕਿਸਤਾਨੀਆਂ ਨੂੰ
ਆਪਣੇ ਘਰਾਂ ਦੇ ਵਿੱਚ ਖੈਰੀ ਸਲਾਮਤੀ ਵਾਪਸ ਲਿਆਵੇ ਔਰ ਉਹਨਾਂ ਦੇ ਘਰਾਂ ਦੇ ਵਿੱਚ ਅੱਲਾਹ ਪਾਕ ਦੀ ਜ਼ਾਤ ਖੁਸ਼ਹਾਲੀ ਰੱਖੇ। ਔਰ ਜਿਹੜੇ ਮਰਹੂਮੈਨ ਨੇ, ਫੌਤਸ਼ੁਦਗਾਨ ਨੇ, ਦੁਨੀਆ ਤੋਂ ਟੁਰ ਗਏ ਨੇ, ਭੈਣਾਂ ਭਰਾ ਬੀਵੀ ਬੱਚੇ ਵਾਲਦੈਨ ਜਿਹੜੇ ਦੁਨੀਆ ਤੋਂ ਟੁਰ ਗਏ ਨੇ, ਜਿਨ੍ਹਾਂ ਸਾਥੀਆਂ ਨੂੰ ਅੱਲਾਹ ਤੌਫੀਕ ਦਿੱਤੀ ਆ ਆਪਣੇ ਮਰਹੂਮੈਨ ਵਾਸਤੇ ਸਦਕਾ ਜਾਰੀਆ ਇਹਦੇ ਵਿੱਚ ਤੁਸੀਂ ਹਿੱਸਾ ਪਾਓ। ਇਹ ਮਸਜਿਦ ਦਾ ਲੈਂਟਰ ਦਾ ਜਿਹੜਾ ਕੰਮ ਹੈ ਇਹ ਤੁਹਾਡੇ ਤਾਵਨ ਦੇ ਨਾਲ ਹੀ ਲੈਂਟਰ ਪੈਣਾ। ਜਿਵੇਂ ਅੱਗੇ ਤੁਸੀਂ ਸਾਥੀਆਂ ਇਹ ਕੰਧਾਂ ਵਾਲਾ ਕੰਮ ਇੰਨੇ ਲਗਨ ਦੇ ਨਾਲ, ਇੰਨੇ ਪਿਆਰ ਦੇ ਨਾਲ, ਏਡੀ ਦਿਲ ਲੱਗੀ ਦੇ ਨਾਲ ਇਹ ਕੰਮ ਇੱਥੋਂ ਤੱਕ ਪਹੁੰਚਾਇਆ। ਲੈਂਟਰ ਵਾਲੇ ਕੰਮ ਦੇ ਵਿੱਚ ਆਪਣਾ ਆਪਣਾ ਹਿੱਸਾ ਪਾਓ ਤੇ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ ਔਰ ਅੱਲਾਹ ਕਬੂਲ ਕਰੇ। ਇਹ ਸਕਰੀਨ ਉੱਤੇ ਤੁਹਾਨੂੰ ਮੇਰਾ ਨੰਬਰ ਨਜ਼ਰ ਆਉਂਦਾ ਪਿਆ 0347 780 82 88। ਇਹਦੇ ਉੱਤੇ WhatsApp ਬਣਿਆ, ਤੁਸੀਂ ਮੇਰੇ ਨਾਲ WhatsApp ਤੇ ਰਾਬਤਾ ਕਰ ਲਓ, ਡਾਇਰੈਕਟ ਕਾਲ ਕਰ ਲਓ। ਕਾਲ ਕਰਕੇ ਤੁਸੀਂ ਇਹਦੇ ਤੇ ਮੇਰੇ ਨਾਲ ਤੁਸੀਂ ਗੱਲਬਾਤ ਸ਼ੇਅਰ ਕਰ ਸਕਦੇ ਹੋ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਬੜੀ ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਜਜ਼ਾਏ ਖੈਰ ਦੇ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।